बेली होए है दरियाए सतलुज। दरियाए सतलुज बड़ा वड्डा दरिया ਜਿਹੜਾ बड़ी दूरों शुरू हो के आਉਂਦਾ ਸੀਗਾ इंडिया ਦੇ ਵਿੱਚੋਂ ਤੇ ਦਰਿਆਏ ਇੰਡਸ ਤੋਂ ਬਾਅਦ ਇਹ ਸਭ ਤੋਂ ਲੌਂਗ ਲੰਬਾ ਜਿਹੜਾ ਟਰੈਵਲ ਕਰਨ ਵਾਲਾ ਦਰਿਆ ਇਹ ਸੀ। ਅੱਛਾ, ਇਹਦੇ ਦੋਵਾਂ ਪਾਸੇ ਬੜਾ ਦੂਰ ਕੋਈ 1 ਕਿਲੋਮੀਟਰ ਦਾ ਤੇ ਇਹਦੇ ਉੱਤੇ ਪੁਲ ਸੀ ਨਾ ਜਿਹੜਾ ਰੇਲਵੇ ਲਾਈਨ ਵਾਲਾ। ਹੁਣ ਤਾਂ ਖੈਰ ਮੋਟਰਵੇ ਬਣਾਈ ਆ ਤੇ ਇਹਨਾਂ ਨੇ ਇਹਦੇ ਵਿੱਚ ਇਹਨੂੰ ਕਾਫੀ ਕਲੋਜ਼ ਕੀਤਾ ਵਾ। ਇਹਦਾ ਪੁਲ ਕੁਛ ਛੋਟਾ ਕੀਤਾ ਪਰ ਇਹਦੇ ਵਿੱਚ ਵੀ ਪਾਣੀ ਹੈ ਨਹੀਂ, ਸੁੱਕਾ ਪਿਆ ਸਾਰਾ ਪਾਣੀ ਇੰਡੀਆ ਨੇ ਰੋਕ ਲਿਆ। ਅਯੂਬ ਖਾਨ ਦੇ ਮੁਆਇਦਿਆਂ ਦੀ ਨਜ਼ਰ ਹੋ ਗਿਆ ਸਾਰਾ ਕੰਮ। ਪੰਜਾਬ ਦੇ ਜਦੋਂ ਦਰਿਆ ਵੇਚੇ ਉਸਨੇ ਤੇ ਸਾਡਾ ਪੂਰਾ ਇਲਾਕਾ ਜਿਹੜਾ ਸੀਗਾ ਇਹਨੂੰ ਸਤਲੁਜ ਵੈਲੀ ਨੂੰ ਇਹਨੇ ਤਬਾਹ ਕਰਕੇ ਰੱਖਤਾ, ਬਰਬਾਦ ਕਰਤਾ। ਇਹਨਾਂ ਨੂੰ ਬੰਦਾ ਕੀ ਕਵੇ ਕਿ ਇੱਕ ਉਹ ਹੁਕਮਰਾਨ ਜਿਹੜਾ ਸੀਗਾ ਉੱਥੋਂ ਉੱਠ ਕੇ ਆਇਆ ਜਿਹਨੂੰ ਪਤਾ ਹੀ ਨਹੀਂ ਇਸ ਚੀਜ਼ ਦਾ। ਜ਼ਾਹਿਰੀ ਗੱਲ ਉਹ ਪਹਾੜਾਂ 'ਚ ਰਹਿਣ ਵਾਲਾ ਇੱਕ ਪਠਾਨ ਸੀਗਾ, ਉਹਨੂੰ ਕੀ ਪਤਾ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਕੀ ਮਸਾਇਲ ਆ ਲੋਕਾਂ ਦੇ, ਕੀ ਹੋਣਾ ਵਾ। ਆਹ ਦੇਖੋ ਆਹ ਪਾਣੀ ਇਹਦੇ ਵਿੱਚ ਦਿਸ ਰਿਹਾ ਵਾ, ਇੰਨਾ ਕੁ ਪਾਣੀ ਆ। ਖੈਰ ਇੱਕ ਗੱਲ ਆ ਕਿ ਜਦੋਂ ਸਨ 97-98 ਦੀ ਗੱਲ ਆ, ਉਦੋਂ ਇੱਕ ਵਾਰੀ ਅਸੀਂ ਆਏ ਸੀਗੇ ਅਤੇ ਉਦੋਂ ਨਾ ਭਰਿਆ ਹੋਇਆ ਚੱਲਦਾ ਪਿਆ ਸੀ ਦਰਿਆ ਇਹ। ਉਸ ਟਾਈਮ ਤੱਕ ਵੀ ਪਾਣੀ ਗਰਮੀਆਂ 'ਚ ਆ ਜਾਂਦਾ ਸੀ, ਭਰ ਜਾਂਦਾ ਸੀ। ਹੁਣ ਤਾਂ ਪਾਣੀ ਬਿਲਕੁਲ ਹੀ ਮੁੱਕ ਗਿਆ, ਸਰਦੀਆਂ ਸੁਰਦੀਆਂ ਦਾ ਪਾਣੀ ਆ ਜਾਂਦਾ ਵਾ ਅਤੇ ਚੱਲ ਚੁਲ ਜਾਂਦਾ ਵਾ। ਬਹਰਹਾਲ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਿੰਦੇ ਹਾਂ। ਇਹ ਮੋਟਰਵੇ ਆ, ਇੱਧਰੋਂ ਇਹਦੇ ਉੱਤੋਂ ਲੰਘ ਰਹੀ ਹੈ ਜਿਹੜੀ ਉੱਧਰੋਂ ਇਸਲਾਮਾਬਾਦ ਵਾਲੀ ਲਾਹੌਰੋਂ ਹੁੰਦੀ ਹੋਈ ਜਾਂਦੀ ਆ ਅੱਗੇ ਸੱਖਰ ਤਾਈਂ, ਕਰਾਚੀ ਤਾਈਂ ਜਾਣਾ ਇਹਨੇ। ਆਹ ਦੇਖੋ ਜੀ ਆਹ ਪਾਣੀ ਹੈ ਇਹਨੂੰ ਤੁਹਾਨੂੰ ਇੱਕ ਵਾਰੀ ਨੇੜੇ ਕਰਕੇ ਵੀ ਦਿਖਾ ਦਿੰਦਾ। ਸ਼ੁਕਰ ਆ ਪਾਣੀ ਦੇਖ ਕੇ ਇੱਕ ਵਾਰੀ ਖੁਸ਼ੀ ਹੁੰਦੀ ਹੈ ਦੇਖੀ ਦਾ। ਅੱਛਾ, ਪੁੱਲ ਤਾਂ ਲਰਜ਼ ਰਿਹਾ ਗੱਡੀਆਂ ਚੱਲਦੀਆਂ ਤੇ ਆਹ ਦੇਖੋ ਕਿਆ ਖੂਬਸੂਰਤ ਪਾਣੀ ਆ। ਇਹ ਬੜਾ ਸੋਹਣਾ ਦਰਿਆ ਸੀ ਸਾਡਾ, ਦੇਸ਼ ਪੰਜਾਬ ਦਾ ਵੱਡਾ ਦਰਿਆ ਸੀ। ਸਾਰੀ ਪੰਜਾਬੀ ਤਹਿਜ਼ੀਬ ਜਿਹੜੀ ਹੈ ਇਹਦੇ ਆਸੇ ਪਾਸੇ ਹੋਈ, ਸਾਰਾ ਕੁਛ ਹੋਇਆ। ਅਤੇ ਆਹ ਦੇਖੋ ਜੀ ਬਹਰਹਾਲ ਇਹ ਤੁਹਾਨੂੰ ਹੁਣ ਦਿਖਾ ਦਿੱਤਾ। ਇਹ ਮੈਂ ਤੁਹਾਨੂੰ ਦਰਿਆ ਵੀ ਦਿਖਾ ਦਿੱਤਾ, ਦੂਜਾ ਪਾਸਾ ਵੀ ਦਿਖਾਤਾ। ਇਹਦਾ ਸੁੱਕਾ ਪਿਆ ਵਿੱਚ ਫਸਲਾਂ ਕਾਸ਼ਤ ਹੋਈਆਂ ਹੋਈਆਂ, ਦੂਜਾ ਪਾਸਾ ਵੀ ਤੁਹਾਨੂੰ ਦਿਖਾ ਰਿਹਾ ਕਿੱਥੇ ਤਿੱਕਰ। ਆ ਦੇਖੋ ਸੁੱਕ ਗਿਆ ਸਾਰਾ। ਇੱਥੇ ਤਾਂ ਰੇਤ ਹੀ ਰੇਤ ਉੱਡ ਰਹੀ ਹੁੰਦੀ ਆ। ਹੁਣ ਤਾਂ ਚਲੋ ਫਿਰ ਵੀ ਇੱਥੇ ਪਾਣੀ ਆ ਅਤੇ ਥੋੜ੍ਹਾ ਸੁੱਕਾ ਪਿਆ ਕੰਮ। ਠੀਕ ਆ ਜੀ, ਓਕੇ। ਉਹ ਦੂਰ ਤੁਹਾਨੂੰ ਇੱਕ ਪੁਲ ਵੀ ਦਿਸ ਰਿਹਾ ਅਤੇ ਆਹ ਗੱਡੀ ਰੁਕੀ ਹੈ ਇੱਥੇ, ਮੈਂ ਹੀ ਰੋਕੀ ਆ, ਕਿਸੇ ਨੇ ਨਹੀਂ ਰੁਕੀ। ਅਤੇ ਮੇਰੇ ਆ ਦੋਵੇਂ ਜਿਹੜੇ ਜਵਾਕ ਆ, ਦੋਵੇਂ ਨਿਆਣੇ, ਆਹ ਮੇਰੀ ਧੀ ਆ ਆਇਤ ਫਾਤਮਾ, ਉਹ ਆਇਤ ਬਸ ਅਤੇ ਆਹ ਸਿੱਟਣ ਲੱਗੀ ਆ ਵਿੱਚ। ਕਹਿੰਦੀ ਜੀ ਮੈਂ ਰੈਪਰ ਜਿਹੜਾ ਵਾ ਦਰਿਆ 'ਚ ਸਿੱਟਣਾ ਵਾ। ਰੈਪਰ ਦੇ ਵਿੱਚ ਕੁਛ ਚਿਪਸ ਵੀ ਆ ਜਿਹੜੇ ਕਹਿੰਦੀ ਮੱਛੀਆਂ ਖਾ ਲੈਣ, ਪਤਾ ਨਹੀਂ ਮੱਛੀਆਂ ਤਾਂ ਇਹਦੇ ਵਿੱਚ ਹੋਣੀਆਂ ਕਿ ਨਹੀਂ। ਸਿੱਟਦੇ ਵੀ ਆਇਤ ਸਿੱਟ ਦੇ ਵਿੱਚ ਹੁਣ ਥੱਲੇ, ਬਸ ਪਿੱਛੇ ਰਿਹਾ, ਉੱਤੇ ਨਹੀਂ ਪੈਰ ਰੱਖਣਾ, ਥੱਲੇ ਬਸ ਇੱਥੋਂ ਹੀ ਸਿੱਟ ਦਿਓ। ਚਲੋ ਸਿੱਟੋ, ਸਿੱਟਦੇ ਬਸ। ਉਧਰ ਆਇਤ ਕੀ ਕਰ ਰਹੀ ਹੈ ਕੁੜੀਏ? ਹਿਲ ਬਸ ਟੀਂਡੀ ਜਿਹੀ। ਸਿੱਟ ਦੇ ਹਮਜ਼ਾ ਸਿੱਟਤਾ। ਚਲੋ ਬਹਿ ਜਾਓ ਵੀ ਹੁਣ ਜਾ ਕੇ ਗੱਡੀ 'ਚ ਦੋਵੇਂ ਜਣੇ। ਡਰ ਹੀ ਲੱਗਦਾ ਨਿਆਣਿਆਂ ਦੀਆਂ ਇਹਨਾਂ ਹਰਕਤਾਂ ਤੋਂ ਵੀ, ਕੀ ਕਰਦੇ ਆ। ਚਲੋ ਬਹਿ ਜਾਓ ਹੁਣ ਗੱਡੀ 'ਚ ਜਾ ਕੇ, ਸ਼ਰਾਰਤੀ ਬੱਚੇ। ਚਲੋ ਬੈਠੋ, ਮੈਂ ਵੀ ਆ ਰਿਹਾ ਦੂਜੇ ਪਾਸਿਓਂ। ਦੇਖ ਲਿਆ ਜੀ ਤੁਸੀਂ। ਬਹਰਹਾਲ ਆਹ ਦੇਖੋ ਜੀ, ਆਹ ਦਰਿਆ ਕਿੱਥੇ ਤੱਕ, ਕਿਆ ਸੋਹਣਾ ਸਮਾਂ ਵਾ। ਅਤੇ ਇਹਦੇ ਉੱਤੇ ਫੁੱਲ ਪਾਣੀ ਸੀਗਾ ਅਤੇ ਭਰਿਆ ਹੋਇਆ ਨਾ ਚੱਲਦਾ ਸੀ ਅਤੇ ਕਿੰਨਾ ਸੀ। ਇਹਦੀ ਬੜੀ ਦੂਰ ਤੋਂ ਇਹਦੀ ਛੱਲ ਜਾਂਦੀ ਹੁੰਦੀ ਸੀ। ਇਹ ਨਹੀਂ ਕਿ ਇੱਥੇ 'ਤੇ ਹੀ ਰਹਿੰਦਾ ਸੀ। ਇਹਦੇ ਬਾਰੇ 'ਚ ਕਿਹਾ ਜਾਂਦਾ ਕਿ ਇਹਦੀ ਜਿਹੜੀ ਸੀਗਾ ਜਦੋਂ ਸੈਲਾਬ ਹੁੰਦਾ ਸੀ ਤਾਂ ਬੜੀ ਦੂਰ ਤੋਂ ਹੀ ਜਾਂਦਾ ਸੀ। ਫਿਰ ਤੁਹਾਨੂੰ ਕੁਛ ਹੋਰ ਵੀ ਦਿਖਾ ਲਾਂਗੇ ਅੱਗੋਂ। ਓਕੇ, ਬਾਏ।